ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਅੱਜ 2 ਫਰਵਰੀ ਦਿਨ ਮੰਗਲਵਾਰ ਆਪਣੇ ਨਾਲ ਸੈਨ ਹੋਜ਼ੇ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਨਾਲ ਹੀ ਗੁਰਦੀਪ ਸਿੰਘ ਵਿਰਦੀ ਕਲੋਵਿਸ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੇ US ਦੀ ਗਵਰਨਮੈਂਟ ਆ ਉਹ ਹੁਣ ਰਸ਼ੀਆ ਦੇ ਦੁਆਲੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਹੋ ਗਈ ਆ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਜਿਹੜੇ ਆ ਉਹਨਾਂ ਨੇ ਰਸ਼ੀਅਨ ਗਵਰਨਮੈਂਟ ਦਾ ਇੱਕ ਤਰ੍ਹਾਂ ਦੇ ਨਾਲ ਜਿਹੜਾ ਵਿਰੋਧ ਕੀਤਾ ਹੈਗਾ, ਉਹਨਾਂ ਨੂੰ ਕੰਡੈਮ ਕੀਤਾ ਹੈਗਾ ਵੀ ਜਿਹੜਾ ਕ੍ਰੈਮਲਿਨ ਨੇ ਅਲੈਕਸੇ ਨੈਵਲਿਨ ਜਿਹੜਾ ਵਿਰੋਧੀ ਨੇਤਾ ਆ ਉਸ ਨੂੰ 2 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾ ਦਿੱਤੀ ਹੈਗੀ ਆ। ਪਹਿਲਾਂ ਉਸ ਨੂੰ ਜੇਲ੍ਹ 'ਚ ਰੱਖਿਆ ਸੀ ਅਤੇ ਹੁਣ ਅੱਜ ਸਜ਼ਾ ਜਿਹੜੀ ਸੁਣਾ ਦਿੱਤੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਦੇ ਜਿਹੜੇ ਸਪੋਰਟਰ ਆ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ ਹੈਗਾ। ਸੋ ਇਹ ਸਿਚੁਏਸ਼ਨ ਰਸ਼ੀਆ ਦੀ ਚੱਲ ਰਹੀ ਆ। ਹੋਪਫੁਲੀ USA ਦੀ ਜਿਹੜੀ ਗਵਰਨਮੈਂਟ ਆ, ਇੰਡੀਆ ਦੇ ਵਿੱਚ ਜਿਹੜਾ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ, ਉੱਥੇ ਕਿੱਦਾਂ ਉਹਨਾਂ ਦੇ ਆਲੇ ਦੁਆਲੇ ਜਿਹੜੇ ਆ ਕਿਲੇ ਬਣਾਏ ਜਾ ਰਹੇ ਹੈਗੇ ਆ, ਉਸ ਨੂੰ ਦੇਖ ਕੇ US ਦੀ ਜਿਹੜੀ ਗਵਰਨਮੈਂਟ ਆ ਉਹ ਵੀ ਇਹਦੇ 'ਤੇ ਐਕਟ ਕਰੂਗੀ। ਪਰ ਅੱਜ ਸਾਰਾ ਦਿਨ ਜਿਹੜਾ ਆ ਟਵਿੱਟਰ ਦੇ ਉੱਤੇ ਜਿਹੜਾ ਇੰਡੀਆ ਦਾ ਜਿਹੜਾ BJP ਦਾ IT ਸੈੱਲ ਆ ਉਹਨਾਂ ਦਾ ਧੂੰਆਂ ਨਿਕਲਿਆ ਰਿਹਾ। ਸਭ ਤੋਂ ਪਹਿਲਾਂ ਰਿਹਾਨਾ ਇੱਥੇ ਦੀ ਇੱਕ ਸਿੰਗਰ ਆ ਬਹੁਤ ਵੱਡੀ, ਜਿਹਦੇ 90 ਮਿਲੀਅਨ ਦੇ ਕਰੀਬ ਟਵਿੱਟਰ ਫੋਲੋਅਰ ਆ। ਸੋ ਉਸ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਅਤੇ ਉਸਨੇ ਦੱਸਿਆ ਵੀ ਇਹਦੇ ਬਾਰੇ ਕਾਹਤੇ ਨਹੀਂ ਗੱਲ ਹੋ ਰਹੀ ਇੰਡੀਆ ਦੇ ਵਿੱਚ ਕਿਸਾਨ ਜੋ ਉਹਨਾਂ 'ਤੇ ਜ਼ੁਲਮ ਹੋ ਰਿਹਾ। ਅਤੇ ਉਹ ਤੋਂ ਬਾਅਦ ਜਿਹੜਾ BJP ਦਾ IT ਸੈੱਲ ਆ ਉਹ ਬਹੁਤ ਜਿਹੜਾ ਘਬਰਾਇਆ ਅਤੇ ਬੜੀਆਂ ਗਾਲਾਂ ਕੱਢੀਆਂ। ਉਹਨਾਂ ਨੇ ਕਿਹਾ ਵੀ ਜਿਹੜੇ ਕਿਸਾਨ ਹੈ ਇਹ ਸਾਰੇ ਖਾਲਿਸਤਾਨੀ ਆ। ਕੰਗਣਾ ਅਰਗੀ ਨੇ ਤਾਂ ਇਹੀ ਕਿਹਾ ਹੈਗਾ ਵੀ ਅੱਤਵਾਦੀ ਹੈਗੇ ਆ। ਸੋ ਉਹ ਤੋਂ ਬਾਅਦ ਕਮਲਾ ਦੇਵੀ ਹੈਰਿਸ ਦੀ ਭੈਣ ਜਿਹੜੀ ਮੀਨਾ ਦੇਵੀ ਹੈਰਿਸ ਆ, ਲਾਇਰ ਹੈਗੀ ਆ, ਉਸ ਨੇ ਵੀ ਟਵੀਟ ਕਰ ਦਿੱਤਾ ਵੀ ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਆ। ਇਸ ਤੋਂ ਬਾਅਦ ਦੁਨੀਆ ਦੇ ਵਿੱਚ ਇੱਕ ਬਹੁਤ ਹੀ ਨੌਜਵਾਨ ਬੱਚੀ ਜਿਹੜੀ ਹੈਗੀ ਗ੍ਰੈਟਾ ਐਨਵਾਇਰਮੈਂਟਲਿਸਟ ਹੈਗੀ ਆ। ਤੁਸੀਂ ਦੇਖਿਆ ਹੋਊਗਾ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਕਲਾਈਮੇਟ ਨੂੰ ਲੈ ਕੇ ਮੀਟਿੰਗਸ ਹੋਈਆਂ ਸੀਆਂ ਉਹਨਾਂ ਨੂੰ ਉਹ ਐਡਰੈਸ ਕਰਦੀ ਰਹੀ ਆ। ਸਕਾਟਲੈਂਡ 'ਚ ਰਹਿੰਦੀ ਆ। ਉਸ ਨੇ ਵੀ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਟਵੀਟ ਕਰ ਦਿੱਤਾ। ਅਤੇ ਅੱਜ ਫ੍ਰਿਜ਼ਨੋ ਦੇ ਕਾਂਗਰਸਮੈਨ ਜਿਮ ਕੋਸਟਾ ਆ, ਉਹਨਾਂ ਨੇ ਵੀ ਇਹ ਕਿਹਾ ਵੀ ਮੈਂ ਕਿਸਾਨਾਂ ਦੇ ਨਾਲ ਖੜਾ ਆ, ਇੰਡੀਆ ਗਵਰਨਮੈਂਟ ਉਹਨਾਂ ਨਾਲ ਧੱਕਾ ਨਾ ਕਰੇ, ਅਸੀਂ ਪੂਰੀ ਤਰ੍ਹਾਂ ਵਾਚ ਕਰ ਰਹੇ ਹਾਂ। ਸੋ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕਿਸਾਨਾਂ ਵਾਲਾ ਮੁੱਦਾ ਪੂਰੀ ਤਰ੍ਹਾਂ ਜਿਹੜਾ ਅੱਜ ਉੱਭਰ ਗਿਆ ਹੈਗਾ। ਜੀ ਬਿਲਕੁਲ। ਸੋ ਹੁਣ ਜੇ ਇੱਥੋਂ ਦੇ ਨੌਜਵਾਨਾਂ ਦੀ ਗੱਲ ਕਰੀਏ, ਟਰੈਂਡੀ ਅਤੇ ਕੂਲ ਜਿਹੜਾ ਆ ਉਹ ਮਸਲਾ ਇਹ ਬਣ ਗਿਆ। ਐਸੀ ਨਹੀਂ ਆ ਵੀ ਉਹਨਾਂ ਨੇ ਪਹਿਲੋਂ ਜਿਹੜਾ ਉਹ ਸਾਥ ਨਹੀਂ ਦਿੱਤਾ। ਆਪਣੇ ਜਿਹੜੇ ਨੌਜਵਾਨ ਆ ਜਿਹੜੇ ਇੱਥੋਂ ਦੇ ਵੀ ਆ ਉਹ ਲਗਾਤਾਰ ਟਵਿੱਟਰ ਦੇ ਉੱਤੇ ਅਤੇ ਬਾਕੀ ਥਾਵਾਂ ਦੇ ਉੱਤੇ ਜਿਹੜਾ ਉਹ ਬੋਲਦੇ ਰਹੇ। ਰੌਲਾ ਪਾਉਣ ਵਾਲਿਆਂ ਨੇ ਤਾਂ ਬਹੁਤ ਪਾਇਆ ਜੀ। ਇੱਥੋਂ ਦੇ ਨੌਜਵਾਨ ਜਿਹੜੇ ਕੁਛ ਕਰ ਨਹੀਂ ਰਹੇ ਸੀ। ਆਪਾਂ ਦੇਖਿਆ ਹੀ ਆ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇਹਨਾਂ ਨੇ ਰੈਲੀਆਂ ਅਤੇ ਪ੍ਰਦਰਸ਼ਨ ਅਤੇ ਹੋਰ ਕਈ ਕੁਛ ਜਿਹੜਾ ਉਹ ਕਰਦੇ ਰਹੇ। ਬੋਲਣ ਵਾਲੇ ਜਿਹੜੇ ਆ ਇਹਨਾਂ ਨੂੰ ਵੀ ਮੰਦਾ ਚੰਗਾ ਜਿਹੜਾ ਉਹ ਬੋਲਦੇ ਰਹੇ ਵੀ ਆਖੇ ਤੁਸੀਂ ਬਲੈਕ ਲਾਈਵ ਮੈਟਰ ਬੋਲੇ ਅਤੇ ਹੁਣ ਨਹੀਂ ਬੋਲੇ। ਪਰ ਉਹ ਲਗਾਤਾਰ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਜਿਹੜੇ ਉਹ ਬੋਲਦੇ ਆ ਰਹੇ ਸੀਗੇ। ਅਤੇ ਹੁਣ ਦੇਖੋ ਇਹ ਬਲੈਕ ਹਿਸਟਰੀ ਮੰਥ ਵੀ ਚੱਲ ਰਿਹਾ ਆ। ਇਹ ਜਿਹੜਾ ਜਜ਼ਬਾ ਆ, ਜੇ ਤੁਸੀਂ ਅੱਜ ਦੀਆਂ ਗੇਮਸ ਦੇਖੋ NBA ਦੀਆਂ, ਜਾਂ ਇਹ ਜਦੋਂ ਤੋਂ ਮਹੀਨਾ ਜਿਹੜਾ ਉਹ ਸ਼ੁਰੂ ਹੋਇਆ ਆ,
ਉਹ ਇਸ ਨੂੰ ਪੂਰੀ ਤਰ੍ਹਾਂ ਪ੍ਰਾਊਡਲੀ ਜਿਹੜਾ ਆ ਉਹ ਰਿਪਰੈਜ਼ੈਂਟ ਕਰ ਰਹੇ ਆ। ਆਪਣੇ ਵਾਰੀ ਆਪਣਿਆਂ ਨੂੰ ਜਿਹੜਾ ਕੋਈ ਇੱਦਾਂ ਦੀ ਨੌਬਤ ਜਿਹੜੀ ਉਹ ਆ ਜਾਂਦੀ ਆ ਵੀ ਪਤਾ ਨਹੀਂ ਉਹਨਾਂ ਨੂੰ ਘਿਣ ਜਾਂ ਇਨਫੀਰੀਓਰਿਟੀ ਕੰਪਲੈਕਸ ਜਿਹੜਾ ਆਉਣ ਲੱਗ ਜਾਂਦਾ ਆ, ਉਹ ਚੀਜ਼ ਨਹੀਂ ਕਰਨੀ ਚਾਹੀਦੀ। ਸੋ ਅਵੇਅਰਨੈਸ ਦਾ ਆਹ ਮਕਸਦ ਹੁੰਦਾ ਆ। ਕਿਉਂ ਰੌਲਾ ਪਾ ਰਹੇ ਸੀ ਆਪਾਂ ਪਹਿਲੇ ਦਿਨ ਤੋਂ ਵੀ ਵੱਧ ਤੋਂ ਵੱਧ ਅਵੇਅਰ ਕਰੋ, ਦੂਜਿਆਂ ਨੂੰ ਦੱਸੋ। ਇੱਕ ਅੱਜ ਸੈਲੀਬ੍ਰਿਟੀ ਦੇ ਰਿਹਾਨਾ ਦੇ ਟਵੀਟ ਤੋਂ ਬਾਅਦ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਇਹ ਇੱਕ ਜਿਹੜਾ ਗੋਲੇ ਦੇ ਵਾਂਗੂ ਜਿਹੜਾ ਆ ਜੰਗਲ ਦੇ ਵਿੱਚ ਅੱਗ ਦੇ ਵਾਂਗੂ ਜਿਹੜਾ ਉਹ ਫੈਲਿਆ ਅਤੇ ਬੜਿਆਂ ਨੇ ਜਿਹੜਾ ਇਸ ਦੇ ਵਿੱਚ ਗੱਲ ਕੀਤੀ ਆ। ਹੁਣ UK ਦੀ ਪਾਰਲੀਮੈਂਟ ਦੇ ਵਿੱਚ ਇਸ ਦੇ ਉੱਤੇ ਚਰਚਾ ਹੋਣੀ ਆ, ਕਿਉਂਕਿ 1 ਲੱਖ ਤੋਂ ਵੱਧ ਉੱਥੇ ਜਿਹੜੇ ਆ ਪਟੀਸ਼ਨ ਦੇ ਉੱਤੇ ਸਾਈਨ ਹੋਏ ਆ। ਸੋ ਪਾਰਲੀਮੈਂਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਸਵਾਲ ਹੋਊਗਾ। ਹੁਣ ਜੇ ਮੂਰਖ ਜੌਨਸਨ ਵਰਗਾ ਉੱਥੇ ਦਾ ਪ੍ਰਧਾਨ ਮੰਤਰੀ ਹੋਊਗਾ ਤਾਂ ਉਹ ਫਿਰ ਨਾ ਉੱਦਾਂ ਦਾ ਬਿਆਨ ਦੇ ਦੇਵੇ ਇਹ ਇੰਡੀਆ ਅਤੇ ਪਾਕਿਸਤਾਨ ਦੇ ਵਿਚਲਾ ਜਿਹੜਾ ਇਹ ਮਸਲਾ ਆ ਵੀ ਇਹ ਹੁਣ ਇੱਥੋਂ ਇਹ ਲੱਗਦਾ ਆ ਵੀ ਜੌਨਸਨ ਵਰਗੇ ਨੂੰ ਇਹੀ ਨਹੀਂ ਪਤਾ ਵੀ ਭਾਰਤ ਅਤੇ ਇੰਡੀਆ ਦਾ ਅਤੇ ਭਾਰਤ ਅਤੇ ਕਿਸਾਨਾਂ ਦਾ ਜਿਹੜਾ ਉਹ ਕੀ ਮਸਲਾ ਜਿਹੜਾ ਉਹ ਚੱਲ ਰਿਹਾ। ਸੋ ਆਪਾਂ ਉਮੀਦ ਕਰਦੇ ਹਾਂ ਵੀ ਉੱਥੇ ਜਿਹੜਾ ਕੋਈ ਅਕਲਮੰਦੀ ਦਾ ਕੋਈ ਜਵਾਬ ਜਿਹੜਾ ਉੱਥੇ ਉਹ ਹੋਊਗਾ। ਸੋ ਚੌਂਸ਼ਪੇਰੇ ਜਿਹੜੀ ਇਸ ਟਾਈਮ ਇਸ ਦੀ ਚਰਚਾ ਜਿਹੜੀ ਹੋ ਰਹੀ ਆ, ਸੋ ਦਬਾਅ ਨੂੰ ਹੋਰ ਜ਼ਿਆਦਾ ਜਿਹੜਾ ਉਹ ਵਧਾਉਣ ਦੀ ਜ਼ਰੂਰਤ ਜਿਹੜੀ ਉਹ ਹੈਗੀ ਆ। ਸੋ ਦੇਖਦੇ ਹਾਂ ਕੀ ਬਣਦਾ ਆ। ਸੋ ਰਿਪਬਲਿਕਨ ਪਾਰਟੀ ਦੇ ਜਿਹੜੇ ਸਾਬਕਾ ਰਾਸ਼ਟਰਪਤੀ ਉਹ ਕਾਫੀ ਨਜ਼ਦੀਕ ਰਹੇ ਮੋਦੀ ਦੇ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ਦੇ ਦੌਰਾਨ ਹੀ ਇਹ ਪ੍ਰੋਟੈਸਟ ਸ਼ੁਰੂ ਹੋ ਗਏ ਸੀ। ਉਹਨਾਂ ਨੇ ਤਾਂ ਪੂਰੀ ਜਿਹੜੀ ਉਹ ਚੁੱਪੀ ਜਿਹੜੀ ਉਹ ਧਾਰੀ ਰੱਖੀ, ਜੱਫੀਆਂ ਜਿਹੜੀਆਂ ਜ਼ਰੂਰ ਮੋਦੀ ਨੂੰ ਅਤੇ ਉਹਨਾਂ ਦੇ ਨਾਲਦਿਆਂ ਨੂੰ ਜਿਹੜੀਆਂ ਉਹ ਪਾਉਂਦੇ ਰਹੇ। ਸੋ ਉਮੀਦ ਕਰਦੇ ਹਾਂ ਇੱਥੋਂ ਦੀ ਸਰਕਾਰ ਅਤੇ ਜਿਹੜੀ ਵਿਰੋਧੀ ਧਿਰ ਆ ਜਿਹੜੀ ਉਹ ਵੀ ਜਿਹੜੀ ਉਹ ਨਾਲ ਦੇ ਨਾਲ ਇਸ ਚੀਜ਼ ਦੇ ਉੱਤੇ ਜਿਹੜੀ ਉਹ ਬੋਲੇ। ਜਿਹੜੀ ਇੱਥੋਂ ਦੇ ਹੁਣ ਪ੍ਰਸ਼ਾਸਨ ਆ ਉਹਨਾਂ ਨੇ ਜਿਹੜਾ ਗਾਂਧੀ ਦਾ ਬੁੱਤ ਡੇਵਿਸ ਦੇ ਵਿੱਚ ਤੋੜਿਆ ਸੀ, ਉਸ ਦੀ ਨਿੰਦਾ ਤਾਂ ਜਿਹੜੀ ਉਹਨਾਂ ਨੇ ਕਰ ਦਿੱਤੀ ਹੈਗੀ ਆ। ਪਰ ਹੁਣ ਉਮੀਦ ਇਹੀ ਕਰਦੇ ਹਾਂ ਵੀ ਜੋ ਇਸ ਟਾਈਮ ਉੱਥੇ ਦੀ ਸਰਕਾਰ ਹੁਣ ਇੱਥੇ ਕਰ ਰਹੀ ਆ, ਕਿਉਂਕਿ ਆਪਣੇ ਫਰੀਡਮ ਆਫ ਪ੍ਰੈਸ, ਫਰੀਡਮ ਆਫ ਸਪੀਚ ਮੁੱਖ ਜਿਹੜਾ ਇੱਕ ਹੱਕ ਹੈਗੇ ਆ, ਮੁੱਖ ਤੁਹਾਡੇ ਰਾਈਟਸ ਹੈਗੇ ਅਮਰੀਕਾ ਦੇ ਵਿੱਚ, ਉਹੀ ਉੱਥੇ ਕੁਚਲਣ ਦੀ ਦੱਬਣ ਦੀ ਜਿਹੜੀ ਕੋਸ਼ਿਸ਼ ਹੈ। ਸੋ ਉਸ ਦੇ ਉੱਤੇ ਜ਼ਰੂਰ ਇੱਥੋਂ ਦੀ ਸਰਕਾਰ ਨੂੰ, ਪ੍ਰਸ਼ਾਸਨ ਨੂੰ ਜਿਹੜਾ ਉਹ ਬੋਲਣਾ ਚਾਹੀਦਾ। ਇਨਫੈਕਟ ਸਾਰਿਆਂ ਨੂੰ ਹੀ ਜਿਹੜਾ ਇਸ ਦੇ ਉੱਤੇ ਬੋਲਣ ਦੀ ਜ਼ਰੂਰਤ ਹੈ, ਇਰਰਿਸਪੈਕਟਿਵ ਤੁਹਾਡੀ ਕਿਹੜੀ ਜਿਹੜੀ ਆ ਉਹ ਪਾਰਟੀ ਹੋਵੇ। ਸੋ ਉਮੀਦ ਕਰਦੇ ਹਾਂ ਵੀ ਇਹ ਹੋਰ ਵੀ ਜ਼ਿਆਦਾ ਇਸ ਦੇ ਵਿੱਚ ਅੱਗੇ ਜਿਹੜੀ ਇਹ ਗੱਲ ਆ ਉਹ ਵਧੇਗੀ। ਜੀ, ਸੋ ਬਿਲਕੁਲ ਅੱਜ BBC ਨੇ ਵੀ ਕਾਫੀ ਜਿਹੜੀ ਆ ਸਟਰੋਂਗ ਰਿਪੋਰਟ ਪੇਸ਼ ਕੀਤੀ ਹੈਗੀ ਆ। ਕਹਿੰਦੇ ਵੀ ਜਿਹੜੇ ਇੰਡੀਆ ਦੇ ਕਿਸਾਨ ਹੈਗੇ ਆ ਪ੍ਰੋਟੈਸਟ ਕਰ ਰਹੇ ਆ, ਉੱਥੇ ਇੰਡੀਆ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਵੱਲੋਂ ਇੱਕ ਤਰ੍ਹਾਂ ਨਾਲ ਵਾਰ ਲਾਈਕ ਫੋਰਟੀਫਿਕੇਸ਼ਨ ਕੀਤੀ ਹੈਗੀ ਆ ਵੀ ਜਦੋਂ ਜੰਗ ਲੱਗਦਾ ਆ ਉਹਦੇ ਇੱਦਾਂ ਦੀ ਜਿਹੜੀ ਆ ਵਾਇਰਸ ਆ ਲਾਈਆਂ ਜਾਂਦੀਆਂ ਹੈਗੀਆਂ, ਨੇਲਸ, ਆਇਰਨ ਨੇਲਸ ਲਾਏ ਆ, ਰੋਡਸ ਲਾਈਆਂ, ਬੋਲਡਰਸ, ਮੇਕ ਸ਼ਿਫਟ ਵਾਲਸ ਬਣਾਈਆਂ ਗਈਆਂ ਆ ਵੀ ਇਹ ਬਹੁਤ ਮਾੜੀ ਗੱਲ ਆ। ਇੱਕ ਪਾਸੇ ਤਾਂ ਇੰਡੀਆ ਵਾਲੇ ਕਹਿੰਦੇ ਆ ਵੀ ਅਸੀਂ ਵਰਲਡ ਦੀ ਸਭ ਤੋਂ ਬਿਗੈਸਟ ਡੈਮੋਕ੍ਰੇਸੀ ਆ, ਅਤੇ ਦੂਸਰੇ ਪਾਸੇ ਜੇ ਕਿਸਾਨ ਆਪਣਾ ਹੱਕ ਮੰਗ ਰਿਹਾ, ਧੱਕੇ ਦੇ ਨਾਲ ਤੁਸੀਂ ਕਾਨੂੰਨ ਲਾਉਣ ਜਾ ਰਹੇ ਆ ਤਾਂ ਤੁਸੀਂ ਉਹਨਾਂ ਦੀ ਗੱਲ ਸੁਣ ਨਹੀਂ ਰਹੇ। ਅਤੇ ਜਿਸ ਤਰ੍ਹਾਂ ਮੈਂ ਦੱਸਿਆ ਰਿਹਾਨਾ ਨੇ ਜਿਹੜਾ ਟਵੀਟ ਕੀਤਾ, ਉਹ ਤੋਂ ਬਾਅਦ BJP ਦਾ ਇੱਕ MP ਕਹਿੰਦਾ ਵੀ ਇਹ ਤਾਂ ਪਾਕਿਸਤਾਨ ਦੀ ਆ, ਪਾਕਿਸਤਾਨ ਵਾਲਿਆਂ ਨੇ ਪੈਸੇ ਦੇ ਕੇ ਇਹ ਤੋਂ ਦੇਖੋ ਆਹ ਉੱਥੇ ਦੇ ਲੋਕਾਂ ਦੀ ਸੋਚਣੀ ਹੈਗੀ ਆ। ਸੋ ਕਿੰਨਾ ਜ਼ਿਆਦਾ ਜਿਹੜਾ ਝੂਠਾ ਪ੍ਰਚਾਰ ਉਹ ਕਰਦੇ ਹੈਗੇ ਆ। ਸੋ ਜਿਹੜਾ ਹੁਣ ਮੀਡੀਆ ਆ ਇੰਟਰਨੈਸ਼ਨਲ ਲੈਵਲ ਦਾ, ਅਲ ਜਜ਼ੀਰਾ, ਹੋਰ ਇੱਥੇ ਤਾਂ ਨਿਊਯਾਰਕ ਟਾਈਮ, ਜਿਹੜਾ ਵਾਲ ਸਟਰੀਟ ਜਰਨਲ, ਇਹਨਾਂ ਨੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿੰਨੇ ਵੀ ਜਿਹੜੇ ਟੌਪ ਨੋਚ ਨਿਊਜ਼ਪੇਪਰ ਹੈਗੇ ਉਹਨਾਂ ਨੇ ਇਸ ਸਟੋਰੀ ਨੂੰ ਪੂਰਾ ਕਵਰ ਕੀਤਾ ਸੀ। ਅਤੇ ਟਵਿੱਟਰ ਦੇ ਉੱਤੇ ਤਾਂ ਅੱਜ ਪੂਰਾ ਧੂੰਆਂ ਕੱਢਿਆ ਪਿਆ, ਕਿਉਂਕਿ ਇੰਡੀਆ ਗਵਰਨਮੈਂਟ ਨੇ 250 ਦੇ ਕਰੀਬ ਜਿਹੜੇ ਲੋਕ ਹੈਗੇ ਆ ਜਾਂ ਜਿਹੜੀਆਂ ਸੰਸਥਾਵਾਂ ਕਿਸਾਨਾਂ ਦੇ ਹੱਕ ਦੇ ਵਿੱਚ ਗੱਲ ਕਰਦੀਆਂ ਸੀਆਂ ਉਹਨਾਂ ਦੇ ਜਿਹੜੇ ਟਵਿੱਟਰ ਅਕਾਊਂਟ ਬੰਦ ਕਰ ਦਿੱਤੇ। ਉਹ ਤੋਂ ਬਾਅਦ ਜਿਹੜੇ ਬਾਹਰਲੇ ਮੁਲਕਾਂ ਵਿੱਚ ਵੀ, ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਦੇ ਆ ਰਹੇ ਹਾਂ 2 ਦਿਨਾਂ ਤੋਂ, ਸਾਡਾ ਵੀ ਪੰਜਾਬੀ ਰੇਡੀਓ USA ਦਾ ਫੇਸਬੁੱਕ ਪੇਜ ਰੀਸਟ੍ਰਿਕਟ ਕਰ ਦਿੱਤਾ ਗਿਆ। ਸੋ ਆਪਾਂ ਲਾਇਰਸ ਦੀ ਟੀਮ ਨਾਲ ਗੱਲਬਾਤ ਕਰਕੇ ਕੇਸ ਫਾਈਟ ਕਰਨ ਜਾ ਰਹੇ ਹਾਂ। ਸੋ ਆਪਾਂ ਜਿੰਨੇ ਸਾਡੇ ਸਰੋਤੇ ਵੀ ਹੈਗੇ ਆ ਉਹਨਾਂ ਨੂੰ ਵੀ ਬਾਰ-ਬਾਰ ਬੇਨਤੀ ਕਰਦੇ ਹਾਂ ਭਾਈ, ਜੇ ਤੁਹਾਡਾ ਵੀ ਕਿਸੇ ਦਾ ਫੇਸਬੁੱਕ ਪੇਜ ਇਸ ਕਰਕੇ ਬੰਦ ਕੀਤਾ ਗਿਆ ਆ ਤੇ ਜ਼ਰੂਰ ਸਾਨੂੰ ਕੰਟੈਕਟ ਕਰੋ, ਜਾਂ ਜਿਹੜਾ ਅਸੀਂ ਫੇਸਬੁੱਕ ਜਿਹੜਾ ਇੱਕ ਵੈਬਸਾਈਟ ਬਣਾਇਆ ਆ ਉਹਦੇ 'ਤੇ ਪੂਰੀ ਇਨਫੋਰਮੇਸ਼ਨ ਭਰੋ, ਸੋ ਤਾਂ ਕਿ ਜਿਹੜੇ ਲਾਇਰਸ ਹੈਗੇ ਆ ਉਹ ਪੂਰਾ
ਪੂਰੀ ਵੱਡੀ ਜਿਹੜੀ ਚਿੱਠੀ ਆ ਤਿਆਰ ਕਰਕੇ ਵੀ ਦੇਖੋ ਆ ਇੰਡੀਆ ਦੀ ਜਿਹੜੀ ਸਰਕਾਰ ਜਾਂ ਜਿਹੜੇ ਫੇਸਬੁੱਕ ਦੇ ਵਿੱਚ ਬੀਜੇਪੀ ਨਾਲ ਜਿਹੜੇ ਉਹਨਾਂ ਦੇ ਆਈਟੀ ਸੈੱਲ ਵਾਲੇ ਜਾਂ ਬੀਜੇਪੀ ਨੂੰ ਸਿੰਪਥੀ ਰੱਖਣ ਵਾਲੇ ਜਿਹੜੀਆਂ ਝੂਠੀਆਂ ਖਬਰਾਂ ਫੈਲਾ ਕੇ ਝੂਠੀਆਂ ਰਿਪੋਰਟ ਕਰਕੇ ਜਿਹੜੇ ਫੇਸਬੁੱਕ ਦੇ ਪੇਜ ਜਾਂ ਟਵਿੱਟਰ ਦੇ ਅਕਾਊਂਟ ਬੰਦ ਕਰਾ ਰਹੇ ਉਹਨਾਂ ਨੂੰ ਐਕਸਪੋਜ਼ ਕੀਤਾ ਜਾ ਸਕੇ। ਜੀ, ਅਤੇ ਆਓ ਇੱਥੇ ਦੀਆਂ ਹੁਣ ਕੁਝ ਖਬਰਾਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ। ਅੱਜ ਰਾਸ਼ਟਰਪਤੀ ਬਾਈਡਨ ਦੇ ਕੈਬਨਿਟ ਦੇ ਵਿੱਚ 2 ਅਹੁਦੇਦਾਰਾਂ ਨੂੰ ਜਿਹੜੀ ਆ ਉਹ ਹਰੀ ਝੰਡੀ ਮਿਲ ਗਈ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਲੇਹਾਂਦਰੋ ਮਾਯੋਰਕਸ ਉਹਨਾਂ ਦੀ ਕਨਫਰਮੇਸ਼ਨ ਹੋਈ, ਉਹਨਾਂ ਨੇ ਸਹੁੰ ਚੁੱਕ ਲਈ। ਅਤੇ ਦੂਜੇ ਪਾਸੇ ਪਹਿਲੀ ਵਾਰੀ ਇਸ ਰਾਸ਼ਟਰਪਤੀ ਦੇ ਕੈਬਨਿਟ ਦੇ ਵਿੱਚ ਓਪਨਲੀ ਗੇ ਅਤੇ ਇੰਡੀਆਨਾ ਸਾਊਥ ਬੈਂਡ ਦਾ ਜਿਹੜਾ ਉਹ ਸਾਊਥ ਬੈਂਡ ਇੰਡੀਆਨਾ ਦਾ ਜਿਹੜਾ ਮੇਅਰ ਰਿਹਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਵੀ ਜਿਸ ਨੇ ਰਨ ਕੀਤਾ, ਪੀਟ ਬੁਟਿਜੇਜ, ਉਸ ਨੂੰ ਸੈਕਟਰੀ ਆਫ ਟਰਾਂਸਪੋਰਟੇਸ਼ਨ ਦੇ ਵੱਲੋਂ ਜਿਹੜੀ ਆ ਉਹ ਉਹਨਾਂ ਨੂੰ ਆਗਿਆ ਜਿਹੜੀ ਉਹ ਮਿਲ ਗਈ ਆ, ਉਹ ਸੈਨੇਟ ਦੇ ਵਿੱਚੋਂ ਉਹ ਪਾਸ ਹੋ ਗਏ ਆ। ਸੋ 2 ਹੋਰ ਕੈਬਨਿਟ ਮੰਤਰੀ ਜਿਹੜੇ ਆ ਇਹਨਾਂ ਦੇ ਆ ਗਏ ਨੇ। ਹੁਣ ਦੇਖਦੇ ਹਾਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਉੱਤੇ ਇਮੀਗ੍ਰੇਸ਼ਨ ਨੂੰ ਲੈ ਕੇ ਮਾਯੋਰਕਸ ਉਹਨਾਂ ਦੀ ਕੀ ਕਾਰਜਕਾਰੀ ਰਹਿੰਦੀ ਆ, ਅਤੇ ਇਨਫਰਾਸਟਰਕਚਰ ਦੇ ਉੱਤੇ ਕਾਫੀ ਜਿਹੜਾ ਇਹਨਾਂ ਨੇ ਜ਼ੋਰ ਲਾਉਣ ਨੂੰ ਜਿਹੜਾ ਉਹ ਆਖਿਆ ਆ। ਟਰਾਂਸਪੋਰਟੇਸ਼ਨ ਦੇ ਸਕੱਤਰ ਪੀਟ ਬੁਟਿਜੇਜ ਜਿਹੜੇ ਆ ਉਹ ਇਸ ਦੇ ਵਿੱਚ ਕਿੱਦਾਂ ਦੀਆਂ ਕਾਰਵਾਈਆਂ, ਕਿੱਦਾਂ ਦੇ ਕੰਮ ਜਿਹੜੇ ਉਹ ਲੈ ਕੇ ਆਉਂਦੇ ਆ। ਜਿਹੜਾ ਐਕਚੁਅਲ 'ਚ ਬਿਲਡਿੰਗ ਅਮੈਰੀਕਾ ਜਾਂ ਇਨਫਰਾਸਟਰਕਚਰ ਵੀਕ ਜਾਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਜ਼ਰੂਰ ਕੀਤੀਆਂ ਆ। ਦੇਖਦੇ ਹਾਂ ਵੀ ਕਿੱਦਾਂ ਦਾ ਕੰਮ ਜਿਹੜਾ ਐਜ਼ ਏ ਕੈਬਨਿਟ ਲੈਵਲ ਦੇ ਮੰਤਰੀ ਵਜੋਂ ਕਰਦੇ ਆ। ਇੱਕ ਛੋਟੇ ਜਿਹੇ ਸ਼ਹਿਰ ਦੇ ਜਿਹੜੇ ਮੇਅਰ ਹੋਣਾ ਉਹ ਡਿਫਰੈਂਟ ਗੱਲ ਹੁੰਦੀ ਆ, ਅਤੇ ਮੁਲਕ ਦੀ ਟਰਾਂਸਪੋਰਟੇਸ਼ਨ ਦੀ ਇੰਡਸਟਰੀ ਨੂੰ ਜਿਹੜਾ ਉਹ ਦੇਖਣਾ ਉਹ ਇੱਕ ਕਾਫੀ ਵੱਡੀ ਜਿਹੜੀ ਚੁਣੌਤੀ ਉਹਨਾਂ ਦੇ ਲਈ ਉੱਭਰ ਕੇ ਸਾਹਮਣੇ ਆਵੇਗੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਕਹਿ ਰਹੇ ਆ ਵੀ ਅੱਜ ਉਹਨਾਂ ਨੇ ਪੂਰੀ ਧਮਕੀ ਦੇ ਦਿੱਤੀ ਆ GOP ਨੂੰ ਵੀ ਜੇ ਤੁਸੀਂ ਮੈਨੂੰ ਰੋਕਿਆ ਅਤੇ ਫਿਰ ਆਪਾਂ ਦੇਖਦੇ ਹਾਂ ਜਿੱਥੇ ਮਰਜ਼ੀ ਤੁਸੀਂ ਲਾ ਸੂਟ ਕਰਨੇ ਆ ਉਹ ਕਰ ਲਓ। ਆਪਾਂ ਪਿਛਲੇ ਸਮੇਂ ਦੇ ਦੌਰਾਨ ਵੀ ਦੇਖਿਆ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਸੀ ਉਦੋਂ ਡੈਮੋਕਰੇਟ ਜਿਹੜੇ ਆ ਉਹ ਲਾ ਸੂਟ ਕਰਦੇ ਸੀ ਵੱਖ-ਵੱਖ ਐਗਜ਼ੀਕਿਊਟਿਵ ਆਰਡਰਸ ਨੂੰ ਲੈ ਕੇ। 45 ਦੇ ਕਰੀਬ ਐਗਜ਼ੀਕਿਊਟਿਵ ਆਰਡਰਸ ਜੋ ਬਾਈਡਨ ਵੱਲੋਂ ਸਾਈਨ ਕੀਤੇ ਗਏ ਆ। ਹੁਣ ਉਹਨਾਂ ਦਾ ਮੇਨ ਰੀਜ਼ਨ ਉਹ ਸਾਈਨ ਕਰਨ ਦਾ ਇਹੀ ਸੀ ਤਾਂ ਕਿ ਲੋਕਾਂ ਦੇ ਵਿੱਚ ਮੋਮੈਂਟਮ ਬਣ ਸਕੇ। ਜਿਹੜਾ ਨਵਾਂ $1.9 ਟ੍ਰਿਲੀਅਨ ਦਾ ਪੈਕੇਜ ਆ ਵੀ ਉਹਦੀ ਜਿਹੜੀ ਆ ਸਪੋਰਟ ਮਿਲ ਸਕੇ। ਸੋ ਕੱਲ੍ਹ ਮੀਟਿੰਗ ਵੀ ਹੋਈ ਸੀ GOP ਦੇ 10 ਸੈਨੇਟਰਸ ਦੇ ਨਾਲ। ਉਹ ਤੋਂ ਬਾਅਦ ਕੀ ਹੋਇਆ ਉਹ ਹਜੇ ਤੱਕ ਕੁਛ ਬਾਹਰ ਨਹੀਂ ਆ ਰਿਹਾ, ਪਰ ਜਿਹੜਾ ਡਿਫਰੈਂਸ ਆ ਉਹ ਕਾਫੀ ਆ। ਉਹ 600 ਮਿਲੀਅਨ 'ਤੇ ਗੱਲ ਕਰਦੇ ਸੀ, ਇਹ $1.9 ਟ੍ਰਿਲੀਅਨ ਦੇ ਉੱਤੇ ਜਿਹੜੀ ਗੱਲਬਾਤ ਕਰ ਰਹੇ ਹੈਗੇ ਆ। ਸੋ ਮੈਨੂੰ ਲੱਗਦਾ ਵੀ 1-2 ਦਿਨਾਂ ਦੇ ਵਿੱਚ ਜਿੱਦਾਂ ਟਰੰਪ ਐਡਮਿਨਿਸਟ੍ਰੇਸ਼ਨ ਵੇਲੇ ਹੁੰਦਾ ਸੀ ਹੁਣ ਵੀ ਉਹ ਜਿਹੜਾ ਆ ਮੈਜੋਰਟੀ ਦੇ ਨਾਲ ਇਸ ਬਿੱਲ ਨੂੰ ਪਾਸ ਕਰ ਲੈਣਗੇ। ਜੀ ਬਿਲਕੁਲ, ਅਤੇ ਇਹ ਹੁਣ ਦੇਖਦੇ ਹਾਂ ਵੀ ਕੀ ਕੋਈ ਡੈਮੋਕਰੇਟ ਇਹਨਾਂ ਦੇ ਵੱਲੋਂ ਡਿਫੈਕਟ ਕਰਕੇ ਦੂਜੇ ਪਾਸੇ ਇਹਨਾਂ ਦੇ ਵਿਰੋਧ ਦੇ ਵਿੱਚ ਵੋਟ ਪਾਉਂਦਾ ਆ, ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਇਹ ਕੀ ਬਣਦਾ ਆ। ਸੋ ਇਨਫੈਕਟ ਹਰਜੋਤ ਸਿੰਘ ਜੀ ਇਹਨਾਂ ਨੇ 25 ਐਗਜ਼ੀਕਿਊਟਿਵ ਆਰਡਰ ਰਾਸ਼ਟਰਪਤੀ ਜਿਹੜੇ ਬਾਈਡਨ ਆ ਉਹਨਾਂ ਨੇ ਹੁਣ ਤੱਕ ਜਿਹੜੇ ਉਹ ਸਾਈਨ ਕੀਤੇ ਨੇ। ਇਹ ਜਿਹੜੇ ਪਿਛਲੇ 2 ਰਾਸ਼ਟਰਪਤੀਆਂ ਦੇ ਪਹਿਲੇ ਮਹੀਨੇ ਨੂੰ ਮਿਲਾ ਕੇ ਦੇਖਿਆ ਜਾਵੇ, ਦੋਨਾਂ ਦੇ ਮਿਲਾ ਕੇ ਵੀ ਜਿਹੜੇ ਆ ਉਹਨੇ ਜਿਹੜੇ ਉਹ ਬਣਦੇ ਹੈਗੇ ਆ। ਸੋ ਕਾਫੀ ਜ਼ਿਆਦਾ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਬਾਕੀਆਂ ਦੇ ਮੁਕਾਬਲੇ ਆਪਣੇ ਪ੍ਰੈਡੀਸੈਸਰ ਦੇ ਮੁਕਾਬਲੇ ਕੀਤੇ ਆ। ਉਧਰ ਹਾਊਸ ਦੇ ਵਿੱਚ ਅੱਜ ਇੱਕ ਨਵਾਂ ਰੈਜ਼ੋਲੂਸ਼ਨ ਪਾਸ ਕੀਤਾ ਗਿਆ 210 ਦੇ ਮੁਕਾਬਲੇ 216 ਵੋਟਾਂ ਦੇ ਨਾਲ, ਜਿਸ ਦੇ ਵਿੱਚ ਕੈਪੀਟਲ ਦੇ ਵਿੱਚ ਹੋਈ ਹਿੰਸਾ 6 ਜਨਵਰੀ ਵਾਲੀ, ਉਸ ਤੋਂ ਬਾਅਦ ਦੇ ਵਿੱਚ ਲਾਏ ਗਏ ਮੈਟਲ ਡਿਟੈਕਟਰਸ ਨੂੰ ਲੈ ਕੇ ਆ। ਕਹਿੰਦੇ ਵੀ ਜਿਹੜਾ ਕੋਈ ਲਾਅ ਮੇਕਰ ਇਸ ਸਿਕਿਉਰਿਟੀ ਨੂੰ ਬਾਈਪਾਸ ਕਰੂਗਾ ਸਕਰੀਨਿੰਗ ਮੈਜਰਸ ਨੂੰ, ਉਹਨੂੰ ਪਹਿਲੇ ਵਾਰੀ ਜਿਹੜਾ $5000 ਦਾ ਜੁਰਮਾਨਾ ਅਤੇ ਉਸ ਤੋਂ ਬਾਅਦ ਦੇ ਵਿੱਚ ਹਰ ਵਾਰੀ $10,000 ਦਾ ਜੁਰਮਾਨਾ ਜਿਹੜਾ ਆ ਉਹ ਕੀਤਾ ਜਾਇਆ ਕਰੇਗਾ। ਸੋ ਇਹ ਜਿਹੜਾ ਆ ਉੱਥੇ ਬਿੱਲ ਨਵਾਂ ਜਿਹੜਾ ਉਹ ਲਿਆਂਦਾ ਗਿਆ ਸੀ। ਸੋ ਹਾਊਸ ਨੇ ਜਿਹੜਾ ਉਸ ਨੂੰ ਹੁਣ ਪਾਰਟੀ ਲਾਈਨ ਦੇ ਉੱਤੇ ਜਿਹੜਾ ਉਹ ਪਾਸ ਕਰ ਦਿੱਤਾ ਹੈ। 3 ਡੈਮੋਕਰੇਟਸ ਨੇ ਇਸ ਦੇ ਵਿਰੋਧ ਦੇ ਵਿੱਚ ਜਿਹੜੀ ਆ ਉਹ ਵੋਟ ਪਾਈ ਸੀ, ਬਾਕੀ ਸਾਰੇ ਦੇ ਸਾਰੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਸ ਦੇ ਅਗੇਂਸਟ ਜਿਹੜੀ ਉਹ ਵੋਟ ਪਾਈ ਸੀ। ਸੋ 210 ਦੇ ਮੁਕਾਬਲੇ 216 ਵੋਟਾਂ ਦੇ ਨਾਲ ਇਹ ਪਾਸ ਹੋ ਗਿਆ ਹੈਗਾ ਆ। ਇਹ ਜਦੋਂ ਆਪਾਂ ਦੇਖਿਆ ਸੀ ਮੈਟਲ ਡਿਟੈਕਟਰਸ ਦੇ ਵਿੱਚ ਖਾਸ ਕਰਕੇ ਜਿਹੜੀ ਲਾਅ ਮੇਕਰ ਬੋਬਰਟ ਮਾਰਜਰੀ ਗ੍ਰੀਨ, ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਉਹ ਉਸ ਟਾਈਮ ਦੇ ਉੱਤੇ ਵੀ ਅਸੀਂ ਇਸ ਦੇ ਵਿੱਚੋਂ ਨਹੀਂ ਲੰਘਣਾ ਲੈ ਕੇ ਜਿਹੜਾ ਉਹ ਰੌਲਾ ਪਾਇਆ ਸੀਗਾ।
ਜੀ ਅਗਲੀ ਖਬਰ ਵਿੱਚ ਚਲੀਏ। ਜਿਹੜੇ ਜੈਫ ਬੀਜ਼ੋਸ ਹੈਗੇ ਆ CEO ਐਮਾਜ਼ੋਨ ਦੇ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਉਹ ਇਸ ਸਾਲ ਦੇ ਅਖੀਰ ਤੱਕ ਆਪਣੀ ਜਿਹੜੀ ਪੋਜੀਸ਼ਨ ਆ ਉਸ ਨੂੰ ਛੱਡ ਦੇਣਗੇ। ਉਹਨਾਂ ਤੋਂ ਬਾਅਦ ਐਨਡੀ ਜੈਸੀ ਜਿਹੜੇ ਆ, ਜਿਨ੍ਹਾਂ ਨੇ 1997 ਦੇ ਵਿੱਚ ਐਮਾਜ਼ੋਨ ਵੈਬ ਸਰਵਿਸਿਜ਼ ਦੀ ਜਿਹੜੀ ਕਲਾਊਡ ਟੀਮ ਆ ਉਸ ਨੂੰ ਜੁਆਇਨ ਕੀਤਾ ਸੀ, ਉਹ ਇਸ ਨੂੰ ਹੈਡ ਕਰਨਗੇ। ਜੀ ਜੀ ਉਧਰ ਗੱਲ ਕਰਦੇ ਜਾਈਏ, ਅੱਜ ਰਾਸ਼ਟਰਪਤੀ ਬਾਈਡਨ ਨੇ ਇੱਕ ਵਾਰੀ ਫੇਰ ਇਸ ਗੱਲ ਨੂੰ ਆਖਿਆ ਆ ਵੀ ਮਿਨੀਮਮ ਵੇਜ $15 ਪ੍ਰਤੀ ਘੰਟਾ ਜਿਹੜਾ ਆ ਉਹ ਕਰਨ ਦੇ ਲਈ ਉਹ ਵਚਨਬੱਧ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮਿਨੀਮਮ ਵੇਜ ਜਿਹੜੀ ਆ ਉਹ $15 ਤੱਕ ਜਿਹੜੀ ਆ ਉਹ ਹੋ ਸਕਦੀ ਆ। ਸੈਨੇਟ ਅਤੇ ਹਾਊਸ ਦੇ ਵਿੱਚ ਦੋਨਾਂ ਦੇ ਵਿੱਚ ਇਹਨਾਂ ਦੇ ਮੈਜੋਰਟੀ ਜਿਹੜੀ ਇਹ ਹੈਗੀ ਆ, ਅਤੇ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਕੋਈ ਰਿਪਬਲਿਕਨ ਵੀ ਇਸ ਦੇ ਵਿੱਚ ਇਹਨਾਂ ਦਾ ਸਾਥ ਦੇਵੇਗਾ ਜਾਂ ਨਹੀਂ। ਸੋ ਉਸ ਪਾਸੇ ਵੱਲ ਨੂੰ ਜਿਹੜੇ ਕਦਮ ਆ ਹੌਲੀ ਹੌਲੀ ਇਹਨਾਂ ਨੇ ਵਧਾਉਣੇ, ਜਿਹੜੇ ਆਪਣੇ ਏਜੰਡੇ ਦੇ ਉੱਤੇ ਜਿਹੜੇ ਚੁਣਾਵੀ ਵਾਅਦੇ ਇਹਨਾਂ ਨੇ ਕੀਤੇ ਸੀ ਉਸ ਦੇ ਉੱਤੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਆ। ਉੱਧਰ $1.9 ਟ੍ਰਿਲੀਅਨ ਵਾਲਾ ਜਿਹੜਾ ਹਰਜੋਤ ਸਿੰਘ ਜੀ ਬਿੱਲ ਸੀ, ਉਸ ਰੈਜ਼ੋਲੂਸ਼ਨ ਨੂੰ ਕਿਹਾ ਜਾ ਰਿਹਾ ਆ, ਸੁਣਨ ਦੇ ਵਿੱਚ ਆਇਆ ਵੀ ਸੈਨੇਟ ਨੇ ਜਿਹੜਾ ਹੈ ਉਸ ਦੇ ਵਿੱਚ ਪਾਰਟੀ ਲਾਈਨ ਦੇ ਉੱਤੇ ਜਿਹੜਾ ਇਸ ਨੂੰ ਪਾਸ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਲੈਟਸ ਸੀ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਇਹ ਇੱਕ ਵੱਡੀ ਜਿਹੜੀ ਚੁਣੌਤੀ ਆ ਉਹ ਹੋਵੇਗੀ। ਉੱਧਰ ਰਿਪਬਲਿਕਨ ਪਾਰਟੀ ਅੰਦਰੂਨੀ ਤੌਰ ਦੇ ਉੱਤੇ ਕਾਫੀ ਜ਼ਿਆਦਾ ਇਸ ਟਾਈਮ ਜੂਝ ਰਹੀ ਹੈਗੀ ਆ। ਜਿਹੜੀ ਲਾਅ ਮੇਕਰ ਮਾਰਜਰੀ ਗ੍ਰੀਨ ਨੂੰ ਲੈ ਕੇ ਕਾਫੀ ਜਿਹੜੀ ਦੋ ਫਾੜਤਾ ਉਹ ਸਾਹਮਣੇ ਆ ਰਹੀ ਆ। ਆਪਣੇ ਆਪ ਨੂੰ ਇਸ ਦੇ ਉੱਤੇ ਜਿਹੜਾ ਆ ਕਈ ਜਿਹੜੇ ਰਿਪਬਲਿਕਨਸ ਆ ਉਸ ਨੂੰ ਵੱਖ ਕਰ ਰਹੇ ਆ। ਕੁਛ ਜਿਹੜੇ ਆ ਲਿਜ਼ ਚੇਨੀ ਨੂੰ ਜਿਹੜਾ ਆ ਉਹ ਸੈਂਸ਼ਰ ਕਰਨ ਦੀ ਗੱਲਾਂ ਜਿਹੜੀਆਂ ਆ ਉਹ ਕਰ ਰਹੇ ਆ, ਉਸ ਨੂੰ ਉਹਦੇ ਅਹੁਦੇਦਾਰੀ ਤੋਂ ਜਿਹੜਾ ਉਹ ਹਟਾਉਣਾ ਚਾਹੁੰਦੇ ਨੇ। ਉੱਧਰ ਕਹਿੰਦੇ ਵੀ ਕੁਛ ਜਿਹੜੇ ਉਸ ਦੇ ਹਲਕੇ ਦੇ ਵੋਟਰਸ ਆ ਲਿਜ਼ ਚੇਨੀ ਦੇ, ਉਹ ਵੀ ਉਸ ਦੇ ਵਿਰੋਧ ਦੇ ਵਿੱਚ ਆ ਚੁੱਕੇ ਹੋਏ ਆ। ਕੱਲ੍ਹ ਮਿਚ ਮਕੌਨਲ ਨੇ ਮਾਰਜਰੀ ਗ੍ਰੀਨ ਦੀਆਂ ਗੱਲਾਂ ਨੂੰ ਰਿਪਬਲਿਕਨ ਪਾਰਟੀ ਦੇ ਲਈ ਕੈਂਸਰ ਜਿਹੜਾ ਆ ਉਹ ਐਲਾਨ ਦਿੱਤਾ ਸੀਗਾ ਵੀ ਜਿਹੜੇ ਇਹ ਝੂਠੇ ਦਾਅਵੇ ਜਿਹੜੇ ਉਹ ਪੇਸ਼ ਕਰੀ ਜਾ ਰਹੀ ਆ, ਇਹ ਰਿਪਬਲਿਕਨ ਪਾਰਟੀ ਦੇ ਲਈ ਕਾਫੀ ਨੁਕਸਾਨਦੇਹ ਕੈਂਸਰ ਦੇ ਵਾਂਗੂ ਉਹ ਹੋ ਸਕਦੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਵੀ ਕੀ ਇਹ ਪਾਰਟੀ ਇਸ ਬੀਬੀ ਦੇ ਉੱਤੇ ਕਾਬੂ ਪਾਉਣ 'ਚ ਕਾਮਯਾਬ ਰਹੇਗੀ ਜਾਂ ਨਹੀਂ, ਜਾਂ ਇਹ ਆਪਣੀਆਂ ਮਨਮਰਜ਼ੀ ਦੀਆਂ ਕੌਨਸਪੀਰੇਸੀ ਥਿਊਰੀਜ਼ ਜਿਹੜੀਆਂ ਆ ਉਹਨਾਂ ਨੂੰ ਹੀ ਅੱਗੇ ਲੈ ਕੇ ਆਉਂਦੀ ਰਹੂਗੀ। ਅਗਲੀ ਖਬਰ ਵੱਲ ਚਲੀਏ। ਜਿਹੜਾ ਪੂਰਾ ਹਫਤਾ ਆ ਨੈਸ਼ਨਲ ਅਨਕਲੇਮਡ ਪ੍ਰੋਪਰਟੀ ਡੇ ਹੈਗਾ। ਬਹੁਤ ਸਾਰੇ ਲੋਕਾਂ ਦੇ ਜਿਹੜੇ ਪੈਸੇ, ਕਈ ਵਾਰ ਕਿਸੇ ਨੇ ਇੰਸ਼ੋਰੈਂਸ ਕਰਾਈ ਹੁੰਦੀ ਆ, ਬੈਂਕ ਤੁਸੀਂ ਅਕਾਊਂਟ ਬੰਦ ਕਰ ਦਿੰਦੇ ਆ, ਸਟਾਕ ਖਰੀਦੇ ਹੁੰਦੇ, ਬੌਂਡ ਖਰੀਦੇ ਹੁੰਦੇ, ਯਾਦ ਨਹੀਂ ਹੁੰਦਾ, ਜਾਂ ਤੁਹਾਨੂੰ ਕਿਸੇ ਨੇ ਚੈੱਕ ਭੇਜਿਆ ਹੈਗਾ ਕਿਸੇ ਕੰਪਨੀ ਵੱਲੋਂ ਅਤੇ ਤੁਸੀਂ ਕੈਸ਼ ਨਹੀਂ ਕਰਾਇਆ ਹੈਗਾ। ਇੰਸ਼ੋਰੈਂਸ ਦੇ ਬੈਨੀਫਿਟਸ ਹੈਗੇ ਆ, ਸੇਫ ਡਿਪੋਜ਼ਿਟ ਬਾਕਸ ਕੰਟੈਂਟਸ, ਇੱਦਾਂ ਦੀਆਂ ਕਈ ਜਿਹੜੀਆਂ ਚੀਜ਼ਾਂ ਹੁੰਦੀਆਂ ਤੁਸੀਂ ਭੁੱਲ ਜਾਂਦੇ ਆ। ਅਤੇ ਉਹ ਕੀ ਆ ਵੀ ਬਾਈ ਲਾ ਜਿੰਨੀਆਂ ਵੀ ਕੰਪਨੀਆਂ ਆ ਉਹਨਾਂ ਨੂੰ ਇਹ ਸਾਰੀ ਇਨਫੋਰਮੇਸ਼ਨ ਸਟੇਟ ਆਫ ਕੈਲੀਫੋਰਨੀਆ ਨੂੰ ਦੇਣੀ ਪੈਂਦੀ ਆ। ਸੋ ਉੱਥੇ ਜਾ ਕੇ ਉਹਨਾਂ ਨੂੰ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ। ਅਤੇ ਜੇ ਤੁਸੀਂ ਉਸ ਨੂੰ ਫਾਈਂਡ ਆਊਟ ਕਰੋ, ਵੈਬਸਾਈਟ ਤੁਹਾਨੂੰ ਦੱਸਾਂਗੇ, ਆਪਣਾ ਨਾਂ ਪਾ ਕੇ, ਕੰਪਨੀ ਦਾ ਨਾਂ ਪਾ ਕੇ, ਜੇ ਤੁਸੀਂ ਕੋਈ ਪੈਸੇ ਉਹ ਕਰਦੇ ਆ ਅਤੇ ਉਹਨਾਂ ਦਾ ਫਾਰਮ ਭਰ ਕੇ ਜਿਹੜਾ ਆ ਪੈਸੇ ਜੇ ਤੁਹਾਡੇ ਉੱਥੇ ਲੱਗਦੇ ਆ, ਪਏ ਹੈਗੇ, ਉਹ ਨਹੀਂ ਕਰਦੇ ਵੀ ਜੇ ਤੁਹਾਡੇ ਪੈਸੇ ਉਹਨਾਂ ਕੋਲ ਪਏ ਆ ਤਾਂ ਤੁਸੀਂ ਉਹਨਾਂ ਨੂੰ ਕਲੇਮ ਕਰ ਸਕਦੇ ਆ। $10.2 ਬਿਲੀਅਨ ਦੀ ਜਿਹੜੀ ਪ੍ਰਾਪਰਟੀ ਆ ਉਹ ਸਟੇਟ ਆਫ ਕੈਲੀਫੋਰਨੀਆ ਦੇ ਕੋਲ ਪਈ ਹੈਗੀ ਆ। ਪਿਛਲੇ ਸਾਲ 258 ਮਿਲੀਅਨ ਲੋਕਾਂ ਨੇ ਅਨਕਲੇਮਡ ਪ੍ਰਾਪਰਟੀ ਜਿਹੜੀ ਆ ਉਹ ਕਲੇਮ ਕਰ ਲਈ ਸੀ, $7 ਲੱਖ ਦੇ ਹਿਸਾਬ ਨਾਲ ਪਰ ਡੇ ਦੇ ਹਿਸਾਬ ਨਾਲ। ਹੁਣ $10 ਬਿਲੀਅਨ ਪਿਆ। ਸੋ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਕਿਸੇ ਨਾ ਕਿਸੇ ਤਰ੍ਹਾਂ ਦਾ ਪੈਸਾ, ਤੁਸੀਂ ਚੈੱਕ ਕਰ ਸਕਦੇ ਆ ਵੈਬਸਾਈਟ 'ਤੇ ਜਾ ਕੇ, ਆਪਣਾ ਨਾਂ ਪਾਓ ਜਾਂ ਬਿਜ਼ਨਸ ਕੋਈ ਵੀ ਰੱਖਿਆ ਤੁਸੀਂ, ਬਿਜ਼ਨਸ ਦਾ ਨਾਂ ਪਾਓ ਅਤੇ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਡੇ ਨਾਂ ਦੇ ਉੱਤੇ ਕੋਈ ਪੈਸੇ ਤਾਂ ਨਹੀਂ ਪਏ ਉੱਥੇ। ਸੋ ਉਸ ਵੈਬਸਾਈਟ ਦਾ ਨਾਂ ਹੈਗਾ claimit.ca.gov, claimit.ca.gov। ਸੋ ਇਸ ਵੈਬਸਾਈਟ 'ਤੇ ਜਾ ਕੇ ਤੁਸੀਂ ਜਿਹੜਾ ਆ ਚੈੱਕ ਕਰ ਸਕਦੇ ਆ ਵੀ ਤੁਹਾਡੇ ਪੈਸੇ ਸਟੇਟ ਦੇ ਕੋਲ ਪਏ ਤਾਂ ਨਹੀਂ ਹੈਗੇ, ਅਤੇ ਜੇ ਪਏ ਆ ਤਾਂ ਫਿਰ ਉਹ ਇੱਕ ਫਾਰਮ ਭਰਨਾ ਪੈਂਦਾ, ਨੋਟਰੀ ਕਰਾ ਕੇ ਉਹਨਾਂ ਨੂੰ ਭੇਜਣਾ ਪੈਂਦਾ ID ਲਾ ਕੇ, ਅਤੇ ਉਹ ਤੁਹਾਨੂੰ ਪੈਸੇ ਆ ਉਹ ਭੇਜ ਦਿੰਦੇ ਹੈਗੇ ਆ। ਜੀ ਜੀ ਬਿਲਕੁਲ। ਸੋ ਜ਼ਰੂਰ ਆ ਮਸਾਂ ਦਾ ਡਾਲਰ ਜਿਹੜੇ ਉਹ ਕਮਾਉਂਦੇ ਆ, ਕਾਤੇ ਜਿਹੜਾ ਆ ਉਹ ਸਟੇਟ ਨੂੰ ਜਿਹੜੇ ਉਹ ਜਾਣ ਦੇਣੇ ਆ, ਤਾਂ ਹੀ ਫਿਰ ਸਟੇਟ ਪਲੈਨਿੰਗ ਵੀ ਜਿਹੜੀ ਲੋਕ ਕਰਾਉਂਦੇ ਆ ਵੀ ਜਾਂਦੇ ਜਾਂਦੇ ਭਾਈ ਇੰਸਟੈਡ ਆਫ ਸਟੇਟ ਨੂੰ ਦੇਣ ਦੀ ਬਜਾਏ ਆਪਣਿਆਂ ਦੇ ਕੋਲ ਹੀ ਜਿਹੜਾ ਉਹ ਰਹਿ ਜਾਵੇ। ਸੋ ਕਈ ਵਾਰੀ ਬੰਦਾ ਬਹੁਤ ਵਾਰੀ ਨਾ ਚੈੱਕ ਆਏ ਹੁੰਦੇ ਰਾਜਕਨਵੀਰ ਸਿੰਘ ਜੀ, ਕਿਸੇ ਕੰਪਨੀ 'ਚ ਤੁਸੀਂ ਕੰਮ ਕਰਦੇ ਆ, ਉਹਨਾਂ ਨੇ ਕੋਈ ਬੋਨਸ ਭੇਜਿਆ ਜਾਂ ਤੁਹਾਡਾ ਚੈੱਕ ਮਿਸ ਹੋ ਗਿਆ, ਜਮ੍ਹਾਂ ਨਹੀਂ ਹੋਇਆ, ਇੰਸ਼ੋਰੈਂਸ ਕੰਪਨੀ ਦਾ ਆ, ਇਸੇ ਤਰ੍ਹਾਂ IRS ਜਾਂ ਕੋਈ, ਉਹ ਕੀ ਹੁੰਦਾ ਅਲਟੀਮੇਟਲੀ ਉਹ ਫਿਰ ਜੇ ਤੁਸੀਂ
ਕਲੇਮ ਨਹੀਂ ਕਰਦੇ ਹੈਗੇ ਉਹਨੂੰ 5-7 ਮਹੀਨੇ 8 ਮਹੀਨੇ ਜਾਂ ਸਾਲ, ਉਹ ਸਟੇਟ ਨੂੰ ਉਹਨਾਂ ਨੂੰ ਦੱਸਣਾ ਪੈਂਦਾ। ਸਟੇਟ ਫਿਰ ਨਹੀਂ ਤਾਂ ਸਟੇਟ ਉਹ ਪੈਸੇ ਰੱਖ ਜਾਂਦੀ ਆ। ਜੀ ਜੀ ਬਿਲਕੁਲ। ਅਤੇ ਆਪਾਂ ਜਿਹੜਾ ਹਰਜੋਤ ਸਿੰਘ ਜੀ ਅੱਗੇ ਜਿਹੜੀਆਂ ਆ ਉਸ ਦੇ ਗੱਲਾਂ ਦੇ ਵੱਲ ਖਬਰਾਂ 'ਚ ਵੱਧਦੇ ਜਾਈਏ। ਪੈਂਟਾਗਨ ਦੇ ਨਵੇਂ ਬਣੇ ਜਿਹੜੇ ਸਕੱਤਰ ਜਿਹੜੇ ਚੀਫ ਨੇ ਲੋਇਡ ਆਸਟਿਨ, ਉਹਨਾਂ ਨੇ ਪੈਂਟਾਗਨ ਦੇ ਐਡਵਾਈਜ਼ਰੀ ਬੋਰਡਸ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਜਿਹੜਾ ਉਹ ਲਾਂਭੇ ਕਰ ਦਿੱਤਾ ਆ ਜਿਨ੍ਹਾਂ ਨੂੰ ਅਖੀਰਲੇ ਮਿੰਟਾਂ ਦੇ ਵਿੱਚ ਟਰੰਪ ਪ੍ਰਸ਼ਾਸਨ ਨੇ ਉਸ ਕਮੇਟੀਆਂ ਦੇ ਵਿੱਚ ਬੋਰਡਸ ਦੇ ਉੱਤੇ ਜਿਹੜਾ ਉਹ ਲਾਇਆ ਸੀ। ਸੋ 40 ਐਡਵਾਈਜ਼ਰੀ ਬੋਰਡਸ ਦੇ ਵਿੱਚ ਦਰਜਨਾਂ ਹੀ ਜਿਹੜੇ ਲੋਕ ਆ ਉਹਨਾਂ ਦੇ ਨਾਮ ਜਿਹੜੇ ਆ ਉਹ ਹੁਣ ਕੱਢ ਦਿੱਤੇ ਗਏ ਆ। ਟਰੰਪ ਹੁਣਾਂ ਨੇ ਜਾਂਦੇ ਜਾਂਦੇ ਇਹ ਵੀ ਆਪਣੇ ਬੰਦੇ ਜਿਹੜੇ ਉੱਥੇ ਜਿਹੜੇ ਕਹਿੰਦੇ ਆ ਫਸਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਇਹਨਾਂ ਦੇ ਵਿੱਚੋਂ ਜਿਹੜੇ ਡਿਸਮਿਸ ਕਰਨ ਵਾਲੇ ਲੋਕਾਂ ਦੇ ਵਿੱਚੋਂ ਕੋਰੀ ਲੈਵੈਂਡੋਵਸਕੀ ਜਿਹੜੇ 2016 ਦੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਮੈਨੇਜਰ ਰਹੇ ਸੀਗੇ ਟਰੰਪ ਹੁਣਾਂ ਦੀ ਇਲੈਕਸ਼ਨ ਦੇ ਲਈ, ਉਹ ਵੀ ਜਿਹੜੇ ਆ ਨਾਮ ਜਿਹੜੇ ਇਹ ਸ਼ਾਮਲ ਸੀਗੇ। ਸੋ ਇਹ ਹੁਣ ਇੱਕ ਹਿਸਾਬ ਦੇ ਨਾਲ ਕਲੀਨ ਸਲੇਟ ਤੋਂ ਜਿਹੜੀ ਉਹ ਸ਼ੁਰੂਆਤ ਕਰਨਗੇ। ਸੋ ਐਡਵਾਈਜ਼ਰੀ ਬੋਰਡਾਂ ਦੇ ਵਿੱਚ ਅਤੇ ਅਜਿਹੀਆਂ ਕਮੇਟੀ ਦੇ ਵਿੱਚ ਇਹਨਾਂ ਸਕੱਤਰਾਂ ਦੇ ਹੀ ਕਹਿ ਲਓ ਵੀ ਉਹਨਾਂ ਦੇ ਹੀ ਬੰਦੇ ਜਿਹੜੇ ਆ ਉਹ ਕੰਮ ਕਰਦੇ ਨੇ ਜਿਨ੍ਹਾਂ ਦੀ ਸਲਾਹ ਇਹ ਲੈਣਾ ਚਾਹੁੰਦੇ ਨੇ। ਸੋ ਪੁਰਾਣੇ ਪ੍ਰਸ਼ਾਸਨ ਵਾਲੇ ਲੋਕ ਆ ਉਹਨਾਂ ਦੀ ਉੱਥੋਂ ਛੁੱਟੀ ਕੀਤੀ ਜਾ ਰਹੀ ਆ। ਜੀ ਅਤੇ ਇੱਥੇ ਜਿਹੜਾ ਆਪਣਾ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਆ ਉਹ ਵੀ ਹੁਣ ਸਮਾਪਤੀ ਵੱਲ ਨੂੰ ਜਿਹੜਾ ਉਹ ਵੱਧ ਰਿਹਾ ਹੈਗਾ ਆ। ਅਤੇ ਸਮੇਂ ਦੇ ਸਮਾਪਤੀ ਤੋਂ ਪਹਿਲਾਂ ਜਿਹੜਾ ਆਪਾਂ ਦੱਸਦੇ ਜਾਈਏ ਵੀ ਅੱਜ ਦੇ ਜਿਹੜੇ ਸਟਾਕ ਮਾਰਕੀਟ ਆ ਉਸ ਦਾ ਜਿਹੜਾ ਉਹ ਕੀ ਹਾਲ ਰਿਹਾ ਹੈਗਾ ਆ। ਸੋ ਉਸ ਦੇ ਵਿੱਚ ਜੇ ਤੁਹਾਨੂੰ ਦੱਸ ਜਾਈਏ ਸਟਾਕ ਮਾਰਕੀਟ ਦੇ ਵਿੱਚ ਅੱਜ ਡਾਓ ਜੋਨਸ ਦੇ ਵਿੱਚ 475 ਪੁਆਇੰਟਾਂ ਦੀ ਜਿਹੜੀ ਆ ਉਹ ਵਧਿਆ ਹੈਗਾ ਆ। 30,687 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 209 ਪੁਆਇੰਟਾਂ ਦਾ ਜਿਹੜਾ ਆ ਉਹ ਵਾਧਾ ਹੋਇਆ ਆ। 13,613 ਦੇ ਉੱਤੇ ਇਹ ਕਲੋਜ਼ ਹੋਈ ਹੈਗੀ ਆ। ਅਤੇ ਉੱਧਰ ਜਿਹੜੀ ਸੋਨੇ ਦੀ ਜਿਹੜੀ ਕੀਮਤ ਆ ਉਹ $1,870 ਪ੍ਰਤੀ ਆਊਂਸ ਰਹੀ ਹੈਗੀ ਆ। ਸੋ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਇਹ ਖਬਰਾਂ। ਅਪਡੇਟ ਅਮਰੀਕਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।